ਪੰਜਾਬੀ ਰੇਡੀਓ ਯੂਐਸ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨਾ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ, ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਗਿੱਲ, ਪੋਲਰ, ਇਸ਼ਾਨਜੀਤ ਸਿੰਘ ਕਲੋਟੀ, ਜੁੱਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ, ਪ੍ਰੀਮੌਂਟ, ਸਰਬਜੀਤ ਸਿੰਘ ਚੋਕਰ, ਟਰਲਿਕ, ਗੁਰਦਾਵਰ ਸਿੰਘ, ਮਨਜੀਤ ਕੌਰ, ਜੁੱਬਾ ਸਿਟੀ, ਸੋਢੀ ਸਿੰਘ, ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਬੇਕਰਸਫੀਲਡ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਆਪਾਂ ਗੱਲ ਕਰਦੇ ਹਾਂ ਪੰਚਾਇਤੀ ਚੋਣਾਂ ਦੀ। ਰੋਜ਼ ਹੀ ਕੋਈ ਨਾ ਕੋਈ ਇਹੋ ਜਿਹੀ ਖਬਰ ਹੁੰਦੀ ਆ, ਤੇ ਅਜੇ ਵੀ ਡਾਂਗਾਂ, ਸੋਟੇ, ਗੋਲੀਆਂ ਚੱਲਣੀਆਂ ਜਾਰੀ। ਜੀ, ਪੰਚਾਇਤ ਚੋਣਾਂ ਦੇ ਵਿੱਚ ਤਾਂ ਇਹੀ ਕੁਛ ਜਿਹੜਾ ਉਹ ਹੁੰਦਾ ਜੀ। ਇੱਕ ਤਾਂ ਥਾਂ ਥਾਂ ਦੇ ਉੱਤੇ ਜਿਹੜੀ ਦੂਜੇ ਸੂਬਿਆਂ ਤੋਂ ਆਉਂਦੀ ਸ਼ਰਾਬ ਹੈ ਉਹ ਫੜੀ ਜਾਰੀ ਹੈ ਜੀ, ਵੱਡੇ ਪੱਧਰ ਦੇ ਉੱਤੇ। ਇਹ ਫੜੀ ਤਾਂ ਤੁਹਾਨੂੰ ਪਤਾ ਹੀ ਹੈ ਕੋ ਮਸੀਂ 8-10% ਹੀ ਜਾਂਦੀ ਹੁੰਦੀ ਹੈ, ਬਾਕੀ ਤਾਂ ਸਾਰੀ ਜਿਹੜੀ ਉਹ ਨਿਕਲ ਜਾਂਦੀ ਹੈ। ਫਿਰੋਜ਼ਪੁਰ ਦੇ ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਕੁੱਟਮਾਰ ਦੀਆਂ ਖਬਰਾਂ ਆਈਆਂ ਨੇ। ਘੱਲ ਖੁਰਦ ਦੇ ਵਿੱਚ ਪਰਚਾ ਨਾਮਜ਼ਦ ਜਿਹੜਾ ਜੀ ਉਹ ਕਰਨ ਸਮੇਂ ਝਗੜਾ ਹੋ ਗਿਆ। ਕਾਰਾਂ ਜਿਹੜੀਆਂ ਸੀ ਉਹ ਭੰਨ ਦਿੱਤੀਆਂ। ਨੌਸ਼ਹਿਰਾ ਪੰਨੂਆਂ ਦੇ ਵਿੱਚ ਸਰਪੰਚੀ ਦੇ ਉਮੀਦਵਾਰ ਦੇ ਉੱਤੇ ਗੋਲੀ ਚੱਲੀ ਹੈ ਜੀ। ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਕਾਰ ਦੇ ਵਿੱਚ ਇਹ ਗੋਲੀਆਂ ਜਿਹੜੀਆਂ ਜੀ ਉਹ ਲੱਗੀਆਂ ਨੇ। ਕਾਂਗਰਸ ਪਾਰਟੀ ਵੱਲੋਂ ਖੜੇ ਕੀਤੇ ਉਮੀਦਵਾਰ ਤਰਸੇਮ ਸਿੰਘ ਦੇ ਉੱਤੇ ਕਾਂਗਰਸ ਦੇ ਧੜੇ ਦੇ ਵੱਲੋਂ ਬਾਗੀ ਹੋ ਕੇ ਚੋਣ ਲੜਨ ਵਾਲੇ ਜਿਹੜੇ ਜੀ ਉਹਨਾਂ ਦਾ ਤਕਰਾਰ ਪਿਛਲੇ ਦਿਨਾਂ ਦੇ ਵਿੱਚ ਹੋਇਆ ਸੀਗਾ। ਉਹ ਤਕਰਾਰ ਅੱਗੇ ਹੁਣ ਜਿਹੜਾ ਵਧਿਆ ਤੇ ਹੁਣ ਇਹ ਗੋਲੀ ਤੱਕ ਜਿਹੜਾ ਜੀ ਆ ਗਿਆ। ਭਾਵੇਂ ਗੋਲੀਆਂ ਜਿਹੜੀਆਂ ਦੀ ਉਹ ਚੱਲੀਆਂ ਨੇ ਨੌਸ਼ਹਿਰਾ ਪੰਨੂਆਂ ਦੇ ਵਿੱਚ। ਇਸ ਤੋਂ ਇਲਾਵਾ ਜਿਹੜਾ ਜੀ ਤਰਨਤਾਰਨ ਦੇ ਵਿੱਚ ਵੀ ਜਿਹੜਾ ਜੀ ਕੁੱਟਮਾਰ ਹੋਣ ਦੀਆਂ ਖਬਰਾਂ ਜਿਹੜੀਆਂ ਦੀ ਉਹ ਆਈਆਂ ਨੇ। 30 ਦਸੰਬਰ ਨੂੰ ਵੋਟਾਂ ਪੈਣੀਆਂ ਨੇ ਜੀ, ਔਰ ਅੱਜ ਲਾਸਟ ਦਿਨ ਹੈ ਇਹਦਾ ਜਿਹੜਾ ਦੀ ਨਾਮਜ਼ਦਗੀਆਂ ਭਰਨ ਦਾ। ਕਈ ਜਗ੍ਹਾ ਦੇ ਉੱਤੋਂ ਵੱਖ-ਵੱਖ ਜਿਹੜੀਆਂ ਜੀ ਕੁੱਟ ਕਟਾਪੇ ਦੀਆਂ ਖਬਰਾਂ ਆ ਰਹੀਆਂ ਨੇ। ਡਿਸਟ੍ਰਿਕਟ ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਸ਼ਕਰੀ ਦੇ ਵਿੱਚ ਜਿਹੜਾ ਜੀ ਇੱਥੇ ਗੋਲੀ ਚੱਲਣ ਦੀਆਂ ਖਬਰਾਂ ਇੱਥੋਂ ਵੀ ਜਿਹੜੀਆਂ ਦੀ ਉਹ ਆ ਰਹੀਆਂ ਨੇ। ਫਿਰੋਜ਼ਪੁਰ ਦੇ ਮਮਦੋਟ ਦੇ ਵਿੱਚ ਸੀਨੀਅਰ ਸੈਕੰਡਰੀ ਦੇ ਵਿੱਚ ਨਾਮਜ਼ਦਗੀ ਕੇਂਦਰ ਬਣਿਆ ਸੀਗਾ ਜੀ। ਪਿੰਡ ਖੁੰਦਰ ਉਤਾੜ, ਗਜ਼ਨੀ ਤੇ ਢੰਡੀਆਂ ਜਿਹੜੇ ਉਮੀਦਵਾਰ ਇੱਥੇ ਜਦੋਂ ਆਏ ਤਾਂ ਅੰਦਰ ਪਹਿਲਾਂ ਹੀ ਬੈਠੇ ਹੋਏ 1 ਦਰਜਨ ਦੇ ਕਰੀਬ ਜਿਹੜੇ ਲੋਕ ਸੀਗੇ ਜੀ, ਉਹਨਾਂ ਨੇ ਹਮਲਾ ਕਰ ਦਿੱਤਾ। ਉਹਨਾਂ ਨੇ ਫਾਈਲਾਂ ਜਿਹੜੀਆਂ ਸੀ ਫੜ ਕੇ ਪਾੜਤੀਆਂ। ਜੋ ਕੁਛ ਪਿਛਲੇ 10 ਸਾਲ ਦੇ ਦੌਰਾਨ ਇੱਥੇ ਪਿਛਲੀ ਸਰਕਾਰ ਦੇ ਹੁੰਦਾ ਰਿਹਾ, ਉਹ ਹੁਣ ਮੌਜੂਦਾ ਜਿਹੜੀ ਧਿਰ ਹੈ ਜੀ ਉਹੀ ਕੁਛ ਉਹ ਕਰ ਰਹੀ ਹੈ। ਕੋਈ ਬਹੁਤਾ ਜਿਹੜਾ ਜੀ ਉਹ ਫਰਕ ਨਹੀਂ ਦਿਸ ਰਿਹਾ। ਬੇਸ਼ੱਕ ਜਿਹੜੀ ਪੁਲਿਸ ਸੀ ਜੀ ਉਹਨੇ ਵਿੱਚ ਵਿਚਾਲੇ ਪੈ ਕੇ ਇਹ ਲੜਾਈ ਜਿਹੜੀ ਜੀ ਉਹ ਘਟਾਈ, ਪਰ ਤਕਰੀਬਨ 10-12 ਮਿੰਟ ਕੁੱਟ ਕਟਾਪਾ ਜਿਹੜਾ ਸੀ ਉਹ ਚੱਲਦਾ ਰਿਹਾ। ਫਿਰ ਜਦੋਂ ਡਾਂਗਾ ਪੁਲਿਸ ਦੇ ਹੱਥ ਆ ਗਈਆਂ ਤੇ ਉਹਨਾਂ ਨੇ ਜਿਹੜਾ ਕਟਾਪਾ ਸੀਗਾ ਜੀ ਉਹ ਕੀਤਾ। ਥਾਂ ਥਾਂ ਤੋਂ ਇਹ ਜਿਹੜੀਆਂ ਖਬਰਾਂ ਜੀ ਕੁੱਟ ਕਟਾਪੇ ਦੀਆਂ ਆ ਰਹੀਆਂ ਨੇ। ਮੈਂ ਜਿਵੇਂ ਦੱਸਿਆ ਕਿ ਅੱਜ ਨਾਮਜ਼ਦਗੀ ਫਾਰਮ ਭਰਨ ਦਾ ਲਾਸਟ ਦਿਨ ਹੈ, ਔਰ ਅੱਜ ਜਿਹੜਾ ਜੀ ਇਸੇ ਤਰੀਕੇ ਦੇ ਨਾਲ ਜ਼ੋਰ ਜਬਰੀ ਜਿਹੜਾ ਜੀ ਉਹ ਰੋਕਿਆ ਜਾਊਗਾ ਵਿਰੋਧੀਆਂ ਨੂੰ ਜਿਹੜਾ ਜੀ ਉਹ ਕਾਗਜ਼ ਭਰਨ ਦੇ ਵਾਸਤੇ। ਜੋ ਕੁਝ ਪਹਿਲਾਂ ਹੁੰਦਾ ਸੀਗਾ ਜੀ, ਇਹ ਨਵਾਂ ਨੀਗਾ ਜੀ। ਇਹ ਪ੍ਰੈਕਟਿਸ ਜਿਹੜੀ ਆ ਹੁਣ ਕਈ ਸਾਲਾਂ ਤੋਂ ਪੰਜਾਬ ਦਾ ਇੱਕ ਪਾਰਟ ਬਣ ਗਈ। ਇਹਦੇ ਵਿੱਚ ਇਹ ਅਸੀਂ ਜ਼ਰੂਰ ਮੈਂ ਪੁੱਛਣਾ ਚਾਹੁੰਦੀ ਕਿ ਇਹਦੇ ਵਿੱਚ ਕਈ ਲੱਖਾਂ ਦੇ ਹਿਸਾਬ ਨਾਲ ਇਹਨਾਂ ਦੀ ਸਰਪੰਚਾਂ ਦੀ ਤਨਖਾਹ ਹੁੰਦੀ ਹੈ, ਜਿਹੜਾ ਕਿ ਇਹਨਾਂ ਨੇ ਪੰਜਾਬ ਨੂੰ ਬਿਹਾਰ ਬਣਾ ਦਿੱਤਾ ਹੈ। ਦੇਖੋ, ਤਨਖਾਹ ਤਾਂ ਨਹੀਂ ਜੀ, ਪਰ ਜਿਹੜੇ ਫੰਡਸ ਆਉਂਦੇ ਆ ਉਹ ਜਿਹੜੇ ਕਿਵੇਂ ਹੜੱਪੇ ਜਾਂਦੇ ਆ ਉਹ ਸਾਰਾ ਕੁਛ ਹੈ। ਦੂਜੀ ਗੱਲ ਜਿਹੜੀ ਪੰਜਾਬ ਦੇ ਵਿੱਚ ਸਰਪੰਚੀ ਆ, ਮਰਹੂਮ ਗਾਇਕ ਰਾਜ ਬਰਾੜ ਨੇ ਇੱਕ ਵਾਰੀ ਸਟਾਇਰ ਕੀਤਾ ਸੀਗਾ ਇਹਦੇ ਉੱਤੇ ਗਾਣੇ ਦੇ ਰੂਪ ਦੇ ਵਿੱਚ, ਲੈ ਲੈ ਵੇ ਸਰਪੰਚੀ ਤੂੰ ਸਰਕਾਰੀ ਪੈਸਾ ਖਾਵਾਂਗੇ। ਇਹ ਇੱਕ ਸਟਾਇਰ ਨਹੀਂ, ਅਸਲੀਅਤ ਜਿਹੜੀ ਉਹਦੀ। ਦੂਜੀ ਜਿਹੜਾ ਨਾ ਜੀ ਜਿਹੜਾ ਧੌਣ ਚ ਕਿੱਲਾ, ਉਹ ਸਰਪੰਚੀ ਜਿਹੜੀ ਉਹ ਲੜਾਉਂਦਾ। ਇੱਥੇ ਨਾਲ ਲੱਗਵਾਂ ਪਿੰਡ ਆ ਪਟਿਆਲੇ ਦੇ, ਉੱਥੇ ਇੱਕ ਛੋਟੀ ਉਮਰ ਦੀ ਲੜਕੀ ਜਿਹੜੀ ਹੈ ਜੀ ਭਰਾਜ ਪਿੰਡ ਹੈ, ਉਹ ਲੜ ਰਹੀ ਹੈ, ਨਰਿੰਦਰ ਕੌਰ ਭਰਾਜ। ਤੇ ਜਿਹੜਾ ਦੂਜਾ ਧਿਰ ਹੈ ਉਹਦੇ ਵਿੱਚ ਕੋਈ ਵਲਾਇਤੋਂ ਆਇਆ ਜੀ ਬੰਦਾ, ਉਹਨੇ ਕਿਹਾ ਮੈਂ 12 ਲੱਖ ਰੁਪਈਆ ਦਊਂਗਾ ਜੇ ਉਹਨੂੰ ਤੁਸੀਂ ਹਰਾਉਂਦੇ ਹੋ, ਨਵੀਂ ਕੁੜੀ ਨੂੰ, ਦੂਸਰੇ ਨੂੰ ਜਿਹੜਾ ਜੀ ਉਹ ਜਿਤਾ ਦਿੰਦੇ ਹੋ। ਤੋ ਇੱਦਾਂ ਦੇ ਵੀ ਹੈਗੇ ਆ ਜੀ।
ਜਿਹੜੇ ਸ਼ਰਾਰਤੀ ਅੰਸਰ, ਮਤਲਬ ਕਿ ਰਿਸ਼ਵਤ ਹੈ। ਜਦੋਂ 12 ਲੱਖ ਰੁਪਇਆ ਤੁਸੀਂ ਉੱਦਾਂ ਪਿੰਡ ਦੇ ਉੱਤੇ ਲਵਾ ਦਿਓ, ਇਹ ਸ਼ਰਤ ਕਿਉਂ ਰੱਖਣੀ ਹੈ ਕਿ ਸਰਪੰਚੀ ਜੇ ਇਹਨੂੰ ਦਿਓਗੇ ਤੇ ਤਾਂ ਮੈਂ ਜਿਹੜਾ ਜੀ ਉਹ ਲਾਊਂਗਾ। ਇਹ ਹਿੰਡ ਜਿਹੜੀ ਆ, ਹੰਕਾਰ, ਹਉਮੈ ਜਿਹੜਾ ਜੀ ਉਹ ਸਰਪੰਚੀ ਚੋਣਾਂ ਦੇ ਵਿੱਚ ਬਹੁਤ ਭਾਰੂ ਰਹਿੰਦਾ। ਘੱਟੋ ਘੱਟ NRI ਨੂੰ ਇਹਨਾਂ ਚੀਜ਼ਾਂ 'ਚ ਦਖਲ ਨਹੀਂ ਦੇਣਾ ਚਾਹੀਦਾ। ਅੱਗੇ ਚੱਲਦੇ ਗੱਲ ਕਰਦੇ ਹਾਂ, ਜਦੋਂ ਅਕਾਲੀਆਂ ਦਾ ਰਾਜ ਸੀ, ਇਹਨਾਂ ਦਾ ਇੱਕ ਅਕਾਲੀ ਆਗੂ ਸੀ ਬੱਬੇ ਹਾਲੀ, ਉਹਨੇ ਬਹੁਤ ਮਨਮਾਨੀਆਂ ਕੀਤੀਆਂ। ਹੁਣ ਪਤਾ ਲੱਗਦਾ ਕਿ ਇਹਨਾਂ ਦੇ ਉੱਤੇ ਤੇ ਇਹਨਾਂ ਦੇ ਬੇਟੇ ਦੇ ਉੱਤੇ ਕੇਸ ਹੋ ਗਿਆ। ਬਿਲਕੁਲ ਜੀ, ਇਹ ਪੰਚਾਇਤੀ ਚੋਣਾਂ ਦੀ ਚੱਲ ਰਹੀ ਪ੍ਰਕਿਰਿਆ ਜਿਹੜੀ ਜੀ, ਉਹਦੇ ਦੌਰਾਨ ਹੀ ਅਕਾਲੀ ਦਲ ਨੂੰ ਗੁਰਦਾਸਪੁਰ ਦੇ ਵਿੱਚ ਝਟਕਾ ਜਿਹੜਾ ਜੀ ਉਹ ਲੱਗਿਆ। ਥਾਣਾ ਸਿਟੀ ਗੁਰਦਾਸਪੁਰ ਦੇ ਵਿੱਚ ਡਿਸਟ੍ਰਿਕਟ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਨੇ ਅਕਾਲੀ ਦਲ ਦੇ, ਸਾਬਕਾ ਵਿਧਾਇਕ ਨੇ ਗੁਰਬਚਨ ਸਿੰਘ ਬੱਬੇ ਹਾਲੀ, ਉਹਦੇ ਮੁੰਡੇ ਤੇ ਸਣੇ 12 ਅਕਾਲੀ ਆਗੂਆਂ ਦੇ ਖਿਲਾਫ ਜਾਲਸਾਜ਼ੀ, ਧੋਖਾਦਹੀ, ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦੇ ਸੰਗੀਨ ਦੋਸ਼ਾਂ ਦੇ ਤਹਿਤ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਇਹ ਮਾਮਲਾ ਬੱਬੇ ਹਾਲੀ ਪਰਿਵਾਰ ਦੇ ਵੱਲੋਂ ਤਿੱਬੜੀ ਰੋਡ ਦੇ ਵਿੱਚ ਉਸਾਰੇ ਗਏ AGM ਮਾਲ ਦੇ ਉੱਤੇ ਵਿਵਾਦਤ ਜਿਹੜੀ ਜ਼ਮੀਨ ਹੈ, ਉਸ ਮਾਮਲੇ ਦੇ ਵਿੱਚ ਦਰਜ ਕੀਤਾ ਗਿਆ। ਗੁਰਬਚਨ ਸਿੰਘ ਬੱਬੇ ਹਾਲੀ ਤੋਂ ਬਿਨਾਂ ਉਹਦੇ ਮੁੰਡੇ ਅਮਰਜੋਤ ਸਿੰਘ ਬੱਬੇ ਹਾਲੀ, ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਸਤੀਸ਼ ਕੁਮਾਰ ਡਿੰਪਲ ਵੀ ਜਿਹੜਾ ਜੀ ਇਹਦੇ ਵਿੱਚ ਸ਼ਾਮਲ ਦੱਸਿਆ ਗਿਆ। ਪੁਲਿਸ ਨੇ ਜਿਹੜਾ ਸਤੀਸ਼ ਕੁਮਾਰ ਡਿੰਪਲ ਹੈ ਇਹਨੂੰ ਤਾਂ ਅਰੈਸਟ ਕਰ ਲਿਆ, ਬਾਕੀ ਅਜੇ ਜਿਹੜੇ ਜੀ ਉਹ ਫਰਾਰ ਦੱਸੇ ਜਿਹੜਾ ਜੀ ਜਾ ਰਹੇ ਆ। ਇਹਨਾਂ ਦੇ ਬਾਕੀ ਸਾਥੀ ਵੀ ਨੇ, ਜਿਹੜੀਆਂ 403, 404, 406, 420 ਜਿਹੜੀਆਂ 120B ਔਰ ਸਟੈਂਪ ਐਕਟ ਦੀ ਧਾਰਾ ਜਿਹੜੀ 64 ਹੈ, ਇਹਦੇ ਤਹਿਤ ਇਹ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਇਹ FIR ਦੀ ਜਿਹੜੀ ਸ਼ਿਕਾਇਤ ਹੈ ਜੀ ਮਲੂਕ ਸਿੰਘ ਬੱਬੇ ਹਾਲੀ ਆ, ਉਹਦੇ ਵੱਲੋਂ ਕੀਤੀ ਜਿਹੜੀ ਜੀ ਉਹ ਗਈ ਆ, ਔਰ ਜਾਂਚ ਰਿਪੋਰਟ ਦੇ ਆਧਾਰ ਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ। ਇਹਨੇ ਦੋਸ਼ ਇਹ ਲਾਇਆ ਸੀਗਾ ਜੀ ਕਿ ਗੁਰਦਾਸਪੁਰ ਕੋਆਪਰੇਟਿਵ ਸਿਨੇਮਾ ਲਿਮਟਿਡ ਦੇ ਰਿਕਾਰਡ ਦੇ ਵਿੱਚ ਛੇੜਛਾੜ ਕੀਤੀ ਗਈ ਆ, ਔਰ ਇਹ ਦੱਸਿਆ ਕਿ ਜਿਹੜਾ ਗੁਰਬਚਨ ਸਿੰਘ ਬੱਬੇ ਹਾਲੀ ਆ, ਜਦੋਂ 2007 ਤੋਂ 17 ਤੱਕ ਵਿਧਾਇਕ ਸੀਗਾ, ਤੇ ਉਹਦੇ ਵੱਲੋਂ ਸੁਸਾਇਟੀ ਦੀ ਰਜਿਸਟਰੀ ਗਲਤ ਢੰਗ ਦੇ ਨਾਲ ਆਪਣੇ ਸੰਬੰਧੀਆਂ ਦੇ ਨਾਂ ਜਿਹੜੀ ਉਹ ਕਰਵਾ ਕੇ ਸੁਸਾਇਟੀ ਦੀ ਹੋਂਦ ਨੂੰ ਖਤਮ ਕੀਤਾ ਗਿਆ ਸੀਗਾ ਜੀ। ਇਸ ਤੋਂ ਇਲਾਵਾ ਕੋਆਪਰੇਟਿਵ ਸੁਸਾਇਟੀ ਦੇ ਕੁਝ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਜਿੱਥੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ, ਉੱਥੇ ਸੁਸਾਇਟੀ ਦੀ ਬਿਲਡਿੰਗ ਫੰਡ ਹਥਿਆ ਕੇ ਲੱਖਾਂ ਰੁਪਏ ਦੀ ਸਟੈਂਪ ਡਿਊਟੀ ਬਚਾ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਜਿਹੜਾ ਜੀ ਉਹ ਲਾਇਆ ਗਿਆ। ਜਿਹੜੇ ਉਹ ਕਹਿਣ ਵਾਲੇ ਨੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ, ਜਿਵੇਂ ਹੁੰਦਾ ਹੀ ਹੈ, ਉਹਨੇ ਇਹ ਗੱਲ ਕਹੀ ਹੈ ਜੀ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ, ਪਰ ਇਸ ਹਮਾਮ 'ਚ ਸਭ ਜਿਹੜਾ ਜੀ ਉਹ ਨੰਗੇ ਆ। ਇੱਥੋਂ ਹੀ ਤਾਂ ਜਿਹੜੀ ਸਿਆਸਤ ਦੀਆਂ ਨਿਵਾਣਾ ਸ਼ੁਰੂ ਹੋਈਆਂ ਨੇ ਵੀ 10 ਰੁਪਏ ਲਾਓ ਤੇ 10,000 ਕਮਾਓ। ਇਹੀ ਕੁਝ ਜਿਹੜਾ ਜੀ ਜਿਹੜਾ ਵੀ ਸੱਤਾ ਦੀ ਪਾਵਰ ਦੇ ਵਿੱਚ ਆ ਜਾਂਦਾ, ਫਿਰ ਉਹ ਜਿਹੜਾ ਜੀ ਉਹ ਕਰਨ ਲੱਗ ਜਾਂਦਾ ਵੀ 5 ਸਾਲ ਲੁੱਟ ਲਿਆ, 5 ਸਾਲ ਹੁਣ ਤੁਸੀਂ ਲੁੱਟੋ। ਜਦੋਂ 10 ਸਾਲ ਲੁੱਟਿਆ ਹੋਇਆ ਹੋਵੇ ਫਿਰ ਕੁੱਖਾਂ ਕੱਢਣ ਵਾਲੀ ਗੱਲ ਤਾਂ ਹੁੰਦੀ ਹੈ ਜੀ, ਏਦਾਂ ਹੀ ਨਿਕਲਦੀਆਂ ਨੇ ਜੀ। ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਆਪਾਂ ਡਾਕਟਰ ਮਨਮੋਹਨ ਸਿੰਘ ਦੀ, ਜਿਹੜੇ ਮਸ਼ਹੂਰ ਸੀਗੇ, ਉਹ ਬੋਲਦੇ ਨੇਗੇ, ਪਰ ਹੁਣ ਉਹਨਾਂ ਨੇ ਲਗਾਤਾਰ ਜਿਹੜੇ ਹਮਲੇ ਆ ਭਾਜਪਾ ਤੇ। ਬਿਲਕੁਲ ਜੀ, ਇਹ ਐਕਚੁਅਲੀ ਜਿਹੜਾ ਇੱਕ ਤਾਂ ਉਹਨਾਂ ਦੀਆਂ ਜਿਹੜੀਆਂ ਬੁੱਕਸ ਹੈ ਉਹਦਾ ਸੈੱਟ ਪੂਰੇ ਦਾ ਪੂਰਾ ਜਿਹੜਾ ਜੀ ਆਇਆ, ਜਿਹਦੇ ਵਿੱਚ ਉਹਨਾਂ ਨੇ ਆਪਣੇ ਤਜਰਬੇ ਜਿਹੜੇ ਆ ਜੀ ਉਹ ਸਾਂਝੇ ਕੀਤੇ ਆ, ਕਿਉਂਕਿ ਵਿਸ਼ਵ ਪੱਧਰ ਦੇ ਉੱਤੇ ਉਹਨਾਂ ਦਾ ਨਾਮ ਇੱਕ ਅਰਥ ਸ਼ਾਸਤਰੀ ਵਜੋਂ ਬੜਾ ਰਿਸਪੈਕਟਡ ਤੌਰ ਦੇ ਉੱਤੇ ਜਿਹੜਾ ਜੀ ਉਹ ਲਿਆ ਜਾਂਦਾ। ਅਕਸਰ ਘੱਟ ਬੋਲਣ ਵਾਲੇ ਡਾਕਟਰ ਮਨਮੋਹਨ ਸਿੰਘ ਹੁਰੀ ਅੱਜ ਕੱਲ੍ਹ ਕਾਂਗਰਸ ਦੀਆਂ ਸਰਗਰਮੀਆਂ ਦੇ ਵਿੱਚ ਵਾਹਵਾ ਨਜ਼ਰ ਆਉਂਦੇ ਆ, ਤੇ ਉਹਨਾਂ ਨੇ ਕੁਝ ਅਹਿਮ ਵਿਸ਼ਿਆਂ ਦੇ ਉੱਤੇ ਬੜੇ ਜਿਹੜੇ ਸਟਾਇਰ ਨੇ ਉਹਦੇ ਵਿੱਚ ਬੇਬਾਕੀ ਦੇ ਨਾਲ ਆਪਣੀ ਜਿਹੜੀ ਜੀ ਉਹ ਗੱਲ ਰੱਖੀ। ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਕੇਂਦਰ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ RBI ਦੇ ਰਿਸ਼ਤਿਆਂ ਦੇ ਵਿਚਕਾਰ ਜਿਹੜੀ ਆਈ ਖਟਾਸ ਹੈ, ਇਹਨੂੰ ਮੀਆਂ ਬੀਵੀ ਦਾ ਰਿਸ਼ਤਾ ਦੱਸਿਆ। ਉਹਨਾਂ ਨੇ ਕਿਹਾ ਕਿ ਦੋਵਾਂ ਦੇ ਵਿਚਕਾਰ ਮਤਭੇਦ ਇਸ ਤਰ੍ਹਾਂ ਦੂਰ ਕੀਤੇ ਜਾਣੇ ਚਾਹੀਦੇ ਆ ਜਿਵੇਂ ਦੋਵੇਂ ਸੰਸਥਾਵਾਂ ਆਪਸੀ ਸਦਭਾਵ ਦੇ ਨਾਲ ਜਿਹੜਾ ਜੀ ਉਹ ਕੰਮ ਕਰ ਸਕਣ। ਉਰਜਿਤ ਪਟੇਲ ਦੇ ਵੱਲੋਂ ਬਤੌਰ RBI ਗਵਰਨਰ ਅਸਤੀਫਾ ਦੇਣ ਤੋਂ ਬਾਅਦ ਮਨਮੋਹਨ ਸਿੰਘ ਹੋਰਾਂ ਦਾ ਇਹ ਬਿਆਨ ਬੜਾ ਅਹਿਮ ਹੈ। RBI ਦੇ ਗਵਰਨਰ ਰਹਿ ਚੁੱਕੇ ਮਨਮੋਹਨ ਸਿੰਘ ਹੋਰਾਂ ਨੇ RBI ਦੀ ਰਿਜ਼ਰਵ ਜਿਹੜਾ ਪੈਸਾ ਪਿਆ ਉਹਦੇ ਬਾਰੇ ਵਿੱਤ ਮੰਤਰਾਲੇ ਦੇ ਨਾਲ ਹੋਈ ਖਿੱਚੋਤਾਣ ਦੇ ਉੱਤੇ ਜਿਹੜਾ ਜੀ ਇਹ ਕਿਹਾ ਕਿ RBI ਨੂੰ ਖੁਦ ਮੁਖਤਿਆਰੀ, ਸੁਤੰਤਰਤਾ ਤੇ ਇੱਜ਼ਤ ਦੇਣੀ ਚਾਹੀਦੀ ਹੈ। ਉਹਨਾਂ ਇੱਕ ਪ੍ਰੈਸ ਕਾਨਫਰੰਸ ਜਿਹੜੀ ਦੀ ਇਹ ਕੀਤੀ, ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰ ਤੇ RBI ਦਾ ਰਿਸ਼ਤਾ ਜਿਹੜਾ ਜੀ ਉਹ ਪਤੀ ਪਤਨੀ ਦੇ ਰਿਸ਼ਤੇ ਵਰਗਾ ਹੈ, ਔਰ ਇਹਦੇ ਵਿੱਚ ਉਤਰਾਅ ਚੜਾਅ ਤੇ ਮਤਭੇਦਾਂ ਦੇ ਬਾਵਜੂਦ ਆਖਰ ਇਹ ਸਾਰੇ ਮਤਭੇਦ ਸਦਭਾਵ ਦੇ ਨਾਲ ਦੂਰ ਜਿਹੜੇ ਉਹ ਕੀਤੇ ਜਾਣੇ ਚਾਹੀਦੇ ਆ। ਉਹਨਾਂ ਨੇ ਇਹ ਗੱਲ ਕਹੀ
ਕਿ ਉਰਜਿਤ ਪਟੇਲ ਤੋਂ ਬਾਅਦ ਆਰਥਿਕ ਮਾਮਲਿਆਂ ਦੇ ਸਾਬਕਾ ਸਕੱਤਰ ਸ਼ਸ਼ੀਕਾਂਤ ਨੂੰ ਨਵਾਂ ਗਵਰਨਰ ਬਣਾਏ ਜਾਣ ਦੇ ਉੱਤੇ ਇਹ ਕਿਹਾ ਕਿ ਜਿਹਨੂੰ ਵੀ ਅਹੁਦਾ ਦਿੱਤਾ ਗਿਆ ਮੈਂ ਉਹਦੇ ਚੰਗੇ ਭਵਿੱਖ ਦੀ ਅਰਦਾਸ ਜਿਹੜੀ ਦੀ ਉਹ ਕਰਦਾ। ਚੇਂਜਿੰਗ ਇੰਡੀਆ ਨਾਂ ਦੀ ਕਿਤਾਬ ਦੇ 6 ਹਿੱਸੇ ਜਿਹੜੇ ਸੀਗੇ ਜੀ ਉਹ ਰਿਲੀਜ਼ ਕਰਨ ਤੋਂ ਬਾਅਦ ਉਹਨਾਂ ਨੇ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਵਿੱਚ ਕਿਸਾਨਾਂ ਦੀ ਕਰਜ਼ਾ ਮਾਫੀ ਦੇ ਉੱਤੇ ਕਿਹਾ ਕਿ ਚੋਣ ਮੈਨੀਫੈਸਟੋ 'ਚ ਕੀਤੇ ਵਾਅਦਿਆਂ ਦੀ ਕਦਰ ਕੀਤੀ ਜਾਣੀ ਜਿਹੜੀ ਉਹ ਚਾਹੀਦੀ ਹੈ। ਇੱਕ ਗੱਲ ਉਹਨਾਂ ਨੇ ਹੋਰ ਬੜੀ ਅਹਿਮ ਜਿਹੜੀ ਕਹੀ ਕਿ ਮੇਰੇ ਉੱਤੇ ਦੋਸ਼ ਤਾਂ ਭਾਰਤੀ ਜਨਤਾ ਪਾਰਟੀ ਇਹ ਲਾਉਂਦੀ ਰਹੀ ਕਿ ਮੈਂ ਮੋਹਨ ਸਿੰਘ ਹੈ, ਮੌਨ ਰਹਿਣਾ, ਸਾਇਲੈਂਟ ਰਹਿਣਾ, ਪਰ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਕਦੀ ਮੀਡੀਆ ਦੇ ਨਾਲ ਗੱਲ ਕਰਨ ਤੋਂ ਨਹੀਂ ਸੀ ਘਬਰਾਇਆ। ਉਹਨਾਂ ਨੇ ਕਿਹਾ ਕਿ ਹਰ ਵਿਦੇਸ਼ ਯਾਤਰਾ ਤੋਂ ਬਾਅਦ ਮੈਂ ਪੱਤਰਕਾਰ ਸੰਮੇਲਨ ਕਰਦਾ ਸੀ, ਪੱਤਰਕਾਰਾਂ ਦੇ ਸਾਹਮਣੇ ਸਵਾਲਾਂ ਦੇ ਜਵਾਬ ਜਿਹੜੇ ਜੀ ਉਹ ਦਿੰਦਾ ਸੀਗਾ, ਜਦੋਂ ਕਿ ਹੁਣ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਸਟਾਇਰ ਉਹਦੇ ਉੱਤੇ ਸੀਗਾ ਜੀ ਕਿ ਉਹਨਾਂ ਨੇ ਜਿਉਂ ਬਣੇ ਆ ਅੱਜ ਤੱਕ ਕੋਈ ਪ੍ਰੈਸ ਕਾਨਫਰੰਸ ਜਿਹੜੀ ਉਹ ਨਹੀਂ ਕੀਤੀ, ਸਾਹਮਣੇ ਆ ਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਜੀ ਬਿਲਕੁਲ, ਕਦੀ ਵੀ ਨਹੀਂ। ਤੇ ਅੱਗੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਜੇ ਗੱਲ ਕਰੀਏ, ਮੁੱਖ ਮੰਤਰੀ ਦੀ, ਉਹਨੇ ਵਾਅਦੇ ਤਾਂ ਬੜੇ ਕੀਤੇ ਸੀ, ਕੁਛ ਨਹੀਂ ਕੀਤਾ, ਪਰ ਜਿਹੜਾ ਕਰਤਾਰਪੁਰ ਦਾ ਲਾਂਘਾ ਆ ਲੋਕਾਂ ਨੂੰ ਮੇਰੇ ਖਿਆਲ ਰਲਜਾਉਣ ਦੇ ਲਈ, ਲੋਕਾਂ ਨੂੰ ਹੋਰ ਪਾਸੇ ਪਾਉਣ ਦੇ ਲਈ ਉਹਦਾ ਹੀ ਰਾਗ ਲੱਪੀ ਜਾਂਦੇ ਆ। ਦੇਖੋ ਜੀ, ਉਹ ਨਿਰੰਤਰ ਜਿਹੜਾ ਜੀ ਜਾਰੀ ਆ, ਜਿਉਂ ਡੇਰਾ ਬਾਬਾ ਨਾਨਕ ਦੇ ਵਿੱਚ ਚਾਹੇ ਆਪਾਂ ਲਾ ਲਈਏ, ਜਿਉਂ ਸਟਾਰਟ ਹੋਇਆ ਜੀ ਉੱਥੇ ਉਦਘਾਟਨ ਦੇ ਮੌਕੇ ਦੇ ਉੱਤੇ ਜਿਵੇਂ ਉਹਨਾਂ ਨੇ ਵੱਖਰੀ ਜਿਹੜੀ ਦੀ ਸੁਰ ਅਲਾਪੀ, ਉਦੋਂ ਬਾਅਦ ਫਿਰ ਉਹਨਾਂ ਨੇ ਕਰਤਾਰਪੁਰ ਲਾਂਘੇ ਦੇ ਉੱਤੇ ISI ਜਿਹੜਾ ਦੀ ਉਹਦੇ ਵੱਲੋਂ ਸਾਜ਼ਿਸ਼ ਕਰਨ ਦੇ ਦੋਸ਼ ਲਾਏ ਸੀਗੇ। ਹੁਣ ਉਹਨਾਂ ਨੇ ਇੱਕ ਵਾਰੀ ਫੇਰ ਇਸ ਮਸਲੇ ਨੂੰ ਜਿਹੜਾ ਦੀ ਉਹ ਛੇੜ ਦਿੱਤਾ। ਬੇਸ਼ੱਕ ਉਹ ਹਸਪੀਟਲ ਦੇ ਵਿੱਚ ਦਾਖਲ ਨੇ, ਪੱਥਰੀ ਜਿਹੜੀ ਆ ਉਹ ਕੱਢੀ ਗਈ ਆ, ਉਹਨਾਂ ਦੇ ਸਲਾਹਕਾਰ ਜਾਂ ਉਹਨਾਂ ਦੇ ਕਹਿਣ ਦੇ ਉੱਤੇ ਹੀ ਹੋਊਗਾ ਜੀ। ਇਹ ਟਵਿੱਟਰ ਦੇ ਉੱਤੇ ਜਿਹੜਾ ਸੀਗਾ ਜੀ ਇਹ ਟਵੀਟ ਕਰਕੇ ਉਹਨਾਂ ਨੇ ਇਸ ਮਸਲੇ ਨੂੰ ਇੱਕ ਵਾਰੀ ਫੇਰ ਭਖਾਤਾ। ਇਹ ਗੱਲ ਕਹੀ ਹੈ ਕਿ ਸਿੱਖਸ ਫਾਰ ਜਸਟਿਸ ਦੇ ਵੱਲੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਪਾਕਿਸਤਾਨ ਦੀ ਮਦਦ ਮੰਗਣ ਬਾਰੇ ਦਿੱਤੇ ਗਏ ਬਿਆਨ ਦੇ ਨਾਲ ਇਹਦੇ ਜਥੇਬੰਦੀ ਦੇ ਇਰਾਦੇ ਤੇ ਪਾਕਿਸਤਾਨੀ ਫੌਜ ਤੇ ISI ਦੇ ਨਾਲ ਗੰਢ ਧੁੱਪ ਦਾ ਪਰਦਾ ਜਿਹੜਾ ਦੀ ਉਹ ਫਾਸ਼ ਹੋ ਗਿਆ। ਉਹਨਾਂ ਨੇ ਜਿਹੜਾ ਇਹ ਸਿੱਖਸ ਫਾਰ ਜਸਟਿਸ ਦੇ ਵੱਲੋਂ ਜਿਹੜਾ ਇੱਕ ਪੈਂਫਲੇਟ ਜਿਹੜਾ ਉਹ ਛਾਪਿਆ ਗਿਆ, ਉਹਦੇ ਉੱਤੇ ਪ੍ਰਤੀਕਿਰਿਆ ਜਿਹੜੀ ਦੀ ਉਹ ਦਿੰਦਿਆਂ ਹੋਇਆ ਕਿਹਾ ਕਿ ਹੁਣ ਕਲੀਅਰ ਰੂਪ ਦੇ ਵਿੱਚ ਸਾਹਮਣੇ ਆ ਗਿਆ ਕਿ ਜਿਹੜੀ ਸਿੱਖਸ ਫਾਰ ਜਸਟਿਸ ਹੈ ਉਹਦੇ ਵੱਲੋਂ ਪਾਕਿਸਤਾਨੀ ਫੌਜ ਤੇ ISI ਦੇ ਸਮਰਥਨ ਦੇ ਨਾਲ ਭਾਰਤੀ ਪੰਜਾਬ ਦੇ ਵਿੱਚ ਗੜਬੜ ਫੈਲਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਜਾਰੀ ਹੈ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਕਰਤਾਰਪੁਰ ਕਨਵੈਨਸ਼ਨ 19 ਕਰਾਉਣ ਦੀ ਜਿਹੜੀ ਯੋਜਨਾ ਹੈ ਇਹਦਾ ਇੱਕ ਪਾਰਟ ਹੈ। ਉਹਨਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫੈਸਲਾ ਜਿਹੜਾ ਜੀ ਸਿੱਖਸ ਫਾਰ ਜਸਟਿਸ ਸਣੇ ਭਾਰਤ ਵਿਰੋਧੀ ਤਾਕਤਾਂ ਦੀ ਮਦਦ ਕਰਨ ਦੇ ਬਾਰੇ ISI ਦੀ ਸਾਜ਼ਿਸ਼ ਨੂੰ ਜਿਹੜਾ ਜੀ ਉਹ ਦਰਸਾਉਂਦਾ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਪਾਕਿਸਤਾਨ ਦੀ ਸਰਕਾਰ ਹੈ ਉਹ ਕਠਪੁਤਲੀ ਸ਼ਾਸਨ ਵਾਂਗੂ ਉੱਥੋਂ ਦੇ ਫੌਜ ਦੇ ਇਸ਼ਾਰੇ ਦੇ ਉੱਤੇ ਕੰਮ ਜਿਹੜਾ ਜੀ ਇਹ ਕਰਦੀ ਹੈ। ਨਾਲ ਹੀ ਇਹ ਵੀ ਕਿਹਾ ਜੀ ਕਿ ਉਹ ਸਿੱਖ ਭਾਈਚਾਰੇ ਦੀ ਚਰੋਕਣੀ ਮੰਗ ਦੀ ਪੁਤੀਲੀ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਤਾਂ ਹੱਕ ਦੇ ਵਿੱਚ ਹੈ, ਪਰ ਇਸ ਉਪਰਾਲੇ ਦੀ ਦੁਰਵਰਤੋਂ ਦਾ ਵਿਰੋਧ ਕਰ ਰਹੇ। ਇੱਕ ਵਾਰੀ ਫਿਰ ਜਿਹੜਾ ਜੀ ਉਹ ਦੱਸਦੀ ਹੈ ਕਿ ਜਿੰਨੇ ਵੀ ਐਕਸਪਰਟ ਨੇ ਇਹਦੇ ਵਿੱਚ ਭਾਰਤੀ ਫੌਜ ਦੇ ਸਾਬਕਾ ਕੁਝ ਮੁਖੀ ਵੀ ਸ਼ਾਮਲ ਨੇ, ਅਹਿਮ ਵੱਡੇ ਅਹੁਦਿਆਂ ਦੇ ਉੱਤੇ ਰਹੇ ਜਿਹੜੇ ਆਫੀਸਰ ਨੇ ਉਹ ਵੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ, ਜਿਨ੍ਹਾਂ ਨੇ ਇਹ ਗੱਲ ਜਿਹੜੀ ਆਖੀ ਹੈ ਕਿ ਇਹ ਜਿਹੜੇ ਵਿਚਾਰ ਦਿੱਤੇ ਜਾ ਰਹੇ ਆ ਇਹ ਕਿਸੇ ਵੀ ਤਰੀਕੇ ਦੇ ਨਾਲ ਜਾਇਜ਼ ਨਹੀਂ ਹੈਗੇ ਵਿਚਾਰ। ਉਹਨਾਂ ਦਾ ਇਹ ਕਹਿਣਾ ਹੈ ਕਿ ਲਾਂਘੇ ਦੇ ਨਾਲ ਕੋਈ ਏਡੀ ਵੱਡੀ ਗੱਲ ਜਿਹੜੀ ਜੀ ਉਹ ਨਹੀਂ ਹੋਣ ਲੱਗੀ। ਕੁਝ ਜਿਹੜੇ ਇਹ ਆਫੀਸਰ ਨੇ ਉਹ ਇਹ ਵੀ ਕਹਿੰਦੇ ਆ ਕਿ ਜਿਹੜੇ ਇਮਰਾਨ ਖਾਨ ਹੋਰੀ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਜੀ ਇਸ ਮਸਲੇ। ਦੂਸਰਾ ਉਹ ਇਹ ਕਹਿੰਦੇ ਆ ਕਿ ਜਿਹੜੀ ਭਾਰਤੀ ਫੌਜ ਹੈ ਉਹ ਇਹਦੇ ਸਮਰੱਥ ਹੈ, ਭਾਰਤ ਬਹੁਤ ਵੱਡਾ ਮੁਲਕ ਹੈ, ਉਹਨੂੰ ਕੁਝ ਵੀ ਇਹਦੇ ਨਾਲ ਜਿਹੜਾ ਜੀ ਉਹ ਨਹੀਂ ਹੋਣ ਲੱਗਾ। ਗੇਟ ਤਾਂ ਪਹਿਲਾਂ ਵੀ ਹੈਗੇ ਆ, ਵਾਇਰ ਤਾਂ ਜਿਹੜੀ ਜੀ ਉਹ ਪਹਿਲਾਂ ਵੀ ਲੱਗੀ ਹੋਈ ਹੈ। ਇਸ ਲਾਂਘੇ ਦੇ ਨਾਲ ਐਡਾ ਕੀ ਉੱਤੇ ਡਿੱਗ ਪੈਣ ਲੱਗਾ, ਨਾ ਤਾਂ ਗ੍ਰਹਿ ਮੰਤਰਾਲਾ ਕੋਈ ਬੋਲ ਰਿਹਾ, ਨਾ ਡਿਫੈਂਸ ਮਿਨਿਸਟਰੀ ਜਿਹੜੀ ਹੈ ਜੀ ਉਹ ਬੋਲ ਰਹੀ ਹੈ। ਈਵਨ ਡਿਫੈਂਸ ਵਾਲੇ ਜਿਹੜੇ ਆਫੀਸਰ ਨੇ ਉਹ ਲਗਾਤਾਰ ਇਹ ਕਹਿ ਰਹੇ ਕਿ ਇਹਨਾਂ ਕੁਝ ਨਹੀਂ ਹੋਣ ਲੱਗਾ, ਪਰ ਕੈਪਟਨ ਸਾਹਿਬ ਜਿਹੜੇ ਨੇ ਜੀ ਉਹ ਇੱਕੋ ਗੱਲ ਦੇ ਉੱਤੇ ਲਗਾਤਾਰ ਜਿਹੜਾ ਜੀ ਦੇ ਰਹੇ ਆ ਕਿ ISI ਦੀ ਸਾਜ਼ਿਸ਼ ਹੈ ਔਰ ਇਹਦੇ ਨਾਲ ਜਿਹੜਾ ਜੀ ਉਹ ਬਹੁਤ ਵੱਡੀ ਮੁਸ਼ਕਲ ਪੰਜਾਬ ਦੇ ਵਾਸਤੇ ਖੜੀ ਹੋ ਜਾਣੀ ਹੈ। ਕਿਉਂਕਿ ਇੰਨਾ ਟਾਈਮ ਦੇ ਵਿੱਚ ਹੋਇਆ ਤਾਂ ਇਹਨਾਂ ਨੇ ਕੁਛ ਨਹੀਂ ਵਾਅਦੇ ਕੀਤੇ ਸੀ, ਪਰ ਲੋਕਾਂ ਨੂੰ ਧਿਆਨ ਡਿਵਰਟ ਕਰਦੇ ਆ। ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ, ਜਿੱਥੇ ਉਹ ਕਿਤੇ ਨਾ ਕਿਤੇ ਸਰਕਾਰ ਦੇ ਖਿਲਾਫ ਹੀ ਹੈਗੀਆਂ ਆ, ਹੁਣ ਸਿਆਸੀ ਧਿਰ ਬਣ ਗਈਆਂ। ਬਿਲਕੁਲ ਜੀ, ਇਹ ਥੋੜਾ ਜਿਹਾ ਇੱਕ ਨਵੇਕਲਾ ਫੈਸਲਾ ਹੋ ਸਕਦਾ ਜੀ। ਮੈਨੂੰ ਇਹ ਲੱਗਦਾ ਹੈ ਕਿ
ਜੇ ਪਰਸੈਂਟੇਜ ਦੇ ਹਿਸਾਬ ਦੇ ਨਾਲ ਚੱਲੀਏ ਤੇ ਜਿੰਨੇ ਕੁ ਪੰਜਾਬ ਦੇ ਵਿੱਚ ਵੋਟਰ ਹੋਣੇ ਆ ਉਹਨਾਂ ਦੇ ਹਿੱਸੇ ਕਈ ਪਾਰਟੀਆਂ ਆ ਜਾਣੀਆਂ ਜੀ। ਜਿਸ ਤਰੀਕੇ ਨਾਲ ਇਹ ਕੰਮ ਜਿਹੜਾ ਜੀ ਉਹ ਤੁਰ ਪਿਆ ਹੈ, ਹਰੇਕ ਬੰਦਾ ਇਹ ਕਹਿੰਦਾ ਕਿ ਆਪਣੀ ਪਾਰਟੀ ਜਿਹੜੀ ਹੈ ਜੀ ਉਹ ਬਣਾ ਲਓ। ਖੈਰ ਵਿਰੋਧ ਤਾਂ ਕੋਈ ਨਹੀਂ ਗਾ ਇਹ ਮੁਲਾਜ਼ਮ ਜਥੇਬੰਦੀਆਂ ਦਾ, ਕਿਉਂਕਿ ਇਹਨਾਂ ਦੀ ਵੀ ਗੱਲ ਸਹੀ ਹੈ। ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਠਿੱਠ ਕਰ ਜਾਂਦੀਆਂ ਹਰ ਵਾਰੀ ਇਹਨਾਂ ਨੂੰ, ਕੋਈ ਨਾ ਕੋਈ ਵਾਅਦੇ ਜਿਹੜੇ ਜੀ ਉਹ ਕਰਦੀਆਂ ਤੇ ਮੁੜ ਕੇ ਬਾਅਦ ਦੇ ਵਿੱਚ ਜਿਹੜਾ ਜੀ ਉਹ ਪੁੱਛਦੀਆਂ ਨਹੀਂ। ਹੁਣ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਨੇ ਆਪਣਾ ਸਿਆਸੀ ਵਿੰਗ ਬਣਾ ਕੇ ਅਗਲੇ ਸਾਲ ਆ ਰਹੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਕੈਪਟਨ ਸਰਕਾਰ ਦੇ ਨਾਲ ਪੇਚਾ ਪਾਉਣ ਦਾ ਐਲਾਨ ਜਿਹੜਾ ਜੀ ਉਹ ਕੀਤਾ। ਇਹ ਕਿਹਾ ਜਾ ਰਿਹਾ ਜੀ ਕਿ ਇਹ ਸਿਆਸੀ ਵਿੰਗ ਸੂਬੇ ਦੇ 3 ਲੱਖ ਤੋਂ ਵੱਧ ਪੈਨਸ਼ਨਰਾਂ ਦੇ ਆਧਾਰ ਦੇ ਉੱਤੇ ਬਣਾਇਆ ਜਾਊਗਾ। ਜੇ ਸਰਕਾਰ ਨੇ ਲੋਕ ਸਭਾ ਚੋਣਾਂ ਤੱਕ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਨੂੰ ਜਿਹੜਾ ਜੀ ਠੰਡੇ ਬਸਤੇ ਦੇ ਵਿੱਚ ਪਾਉਣ ਦੀ ਨੀਤੀ ਨਾ ਛੱਡੀ ਤਾਂ ਸਿਆਸੀ ਮੰਚ ਸਰਕਾਰ ਦੇ ਵਿਰੁੱਧ ਚੋਣਾਂ ਦੇ ਵਿੱਚ ਵੀ ਉਤਰਨ ਦਾ ਫੈਸਲਾ ਜਿਹੜਾ ਜੀ ਉਹ ਲੈ ਸਕਦਾ। ਪੰਜਾਬ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ 3.25 ਲੱਖ ਦੇ ਕਰੀਬ ਹੈ। 3 ਲੱਖ ਦੇ ਕਰੀਬ ਪੈਨਸ਼ਨਰਜ਼ ਨੇ। ਮੁਲਾਜ਼ਮ ਜਥੇਬੰਦੀਆਂ ਦਾਅਵਾ ਕਰਦੀਆਂ ਨੇ ਕਿ ਸੂਬੇ ਦੇ ਵਿੱਚ 60 ਲੱਖ ਦੇ ਕਰੀਬ ਵੋਟਾਂ ਮੁਲਾਜ਼ਮਾਂ ਤੇ ਪੈਨਸ਼ਨਰ ਪਰਿਵਾਰਾਂ ਦੀਆਂ ਨੇ ਤੇ ਉਹ ਇਹ ਮੁਹਿੰਮ ਜਿਹੜੀ ਚਲਾ ਕੇ ਸਰਕਾਰ ਦੇ ਵਿਰੁੱਧ ਲੱਖਾਂ ਵੋਟਰਾਂ ਨੂੰ ਖੜਾ ਕਰਨ ਦੇ ਸਮਰੱਥ ਹੈਗੇ ਨੇ। ਸਿਵਲ ਸੈਕਟਰੀਏਟ ਦੀਆਂ ਸਮੂਹ ਐਸੋਸੀਏਸ਼ਨਾਂ ਦੇ ਉੱਤੇ ਆਧਾਰਿਤ ਬਣਾਈ ਗਈ ਸਾਂਝੀ ਐਕਸ਼ਨ ਕਮੇਟੀ ਜਿਹੜੀ ਹੈ ਜੀ ਉਹਨੇ ਇਹ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਆ ਕਿ ਜੇ ਵਿਧਾਇਕ ਆਪਣੇ ਘਰ ਬੈਠੇ ਹੋਣ ਤਾਂ ਹਲਕਾ ਭੱਤਾ, ਜੇ ਮੀਟਿੰਗ ਵਿੱਚ ਹੋਣ ਤਾਂ ਕੰਪਨਸੇਟਰੀ ਭੱਤਾ, ਜੇ ਸੜਕ ਤੇ ਜਾਂਦੇ ਹੋਣ ਤਾਂ ਸਫਰੀ ਭੱਤਾ, ਜੇ ਵਿਧਾਨ ਸਭਾ ਦੇ ਵਿੱਚ ਹੋਣ ਤਾਂ ਵਿਸ਼ੇਸ਼ ਭੱਤਾ ਹਾਸਲ ਕਰਦੇ ਆ, ਤੇ ਜੇ ਪਰਿਵਾਰ ਦੇ ਨਾਲ ਘੁੰਮਣ ਫਿਰਨ ਜਾਣ ਤਾਂ ਟਰੈਵਲ ਭੱਤਾ ਹਾਸਲ ਕਰਦੇ ਆ। ਉੱਤੋਂ ਸਰਕਾਰ ਵਿਧਾਇਕਾਂ ਦੀਆਂ ਤਨਖਾਹਾਂ ਤੇ ਭੱਤਿਆਂ ਦੇ ਵਿੱਚ ਹੋਰ ਵਾਧਾ ਕਰਨ ਦੀ ਤਿਆਰੀ ਕਰੀ ਬੈਠੀ ਆ। ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ 16% DA ਦੀਆਂ 4 ਕਿਸ਼ਤਾਂ ਦੱਬੀਆਂ ਪਈਆਂ। ਤਨਖਾਹ ਕਮਿਸ਼ਨ ਖੂਹ ਖਾਤੇ ਦੇ ਵਿੱਚ ਪਾਇਆ ਹੋਇਆ। ਸਾਰੀ ਉਮਰ ਨੌਕਰੀ ਦੇ ਲੇਖੇ ਲਾਉਣ ਵਾਲੇ ਮੁਲਾਜ਼ਮਾਂ ਦੇ ਕੋਲੋਂ ਪੁਰਾਣੀ ਪੈਨਸ਼ਨ ਸਕੀਮ ਖੋਲੀ ਆ, ਜਦੋਂ ਕਿ ਇੱਕ ਦਿਨ ਵੀ ਵਿਧਾਇਕ ਰਹਿਣ ਵਾਲੇ ਨੂੰ ਪੂਰੀ ਉਮਰ ਪੈਨਸ਼ਨ ਜਿਹੜੀ ਜੀ ਉਹ ਦਿੱਤੀ ਜਾਂਦੀ ਆ। ਉਹਨਾਂ ਕਿਹਾ ਕਿ ਜਿੰਨੀ ਵਾਰੀ ਕੋਈ ਵਿਧਾਇਕ ਬਣਦਾ ਉਨੀ ਵਾਰੀ ਉਹਦੀ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਂਦਾ। ਔਰ ਇਹ ਕਿਹਾ ਕਿ ਜੇ ਸਰਕਾਰ ਜਿਹੜੀ ਹੈ ਜੀ ਇਹ ਸਾਰੀਆਂ ਚੀਜ਼ਾਂ ਤੋਂ ਪਿੱਛੇ ਨਹੀਂ ਹਟਦੀ ਤਾਂ ਇਹ ਮੁਲਾਜ਼ਮ ਜਥੇਬੰਦੀਆਂ ਜਿਹੜਾ ਜੀ ਉਹ ਸਿਆਸੀ ਤੌਰ ਦੇ ਉੱਤੇ ਹੁਣ ਮੈਦਾਨ ਦੇ ਵਿੱਚ ਕੁੱਦਣ ਲਈ ਤਿਆਰ ਨੇ ਜੀ। ਤੇ ਅੱਗੇ ਆਪਾਂ ਪੰਜਾਬੀ ਗਾਇਕ ਮੂਸੇਵਾਲੇ ਦੀ ਗੱਲ ਕਰੀਏ ਤਾਂ ਉਸ ਦੇ ਲਾਗਲੇ ਦਾ ਹੋਇਆ ਕਤਲ। ਐਕਚੁਅਲੀ ਜੀ ਇਹ ਜਿਹੜਾ ਹੈ ਪਿਛਲੇ ਦਿਨਾਂ ਦੇ ਵਿੱਚ ਇੱਥੇ ਹੋਟਲ ਦੇ ਵਿੱਚ ਇੱਕ ਮਰਡਰ ਹੋਇਆ ਸੀਗਾ। ਉਦੋਂ ਪੁਲਿਸ ਨੇ ਇਹ ਗੱਲ ਕਹੀ ਸੀ ਕਿ 174 ਦੇ ਤਹਿਤ ਕਾਰਵਾਈ ਹੋ ਗਈ ਹੈ। ਭਾਵ ਕਿ ਕਿਹਾ ਗਿਆ ਸੀਗਾ ਕਿ ਉਹ ਮੰਗਵਾ ਪਿਸਤੌਲ ਲਿਆਇਆ, ਜਿਹੜਾ ਪਿਸਤੌਲ ਕਿਸੇ ਯੋਧਾ ਦੇ ਨਾਂ ਦੇ ਉੱਤੇ ਰਜਿਸਟਰਡ ਸੀਗਾ। ਇਹਦੀ ਭਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਪਤਾ ਇਹ ਲੱਗਿਆ ਕਿ ਇਹ ਔਰਤ ਹੈ ਜਿਹਦੇ ਨਾਂ ਦੇ ਉੱਤੇ ਇਹ ਪਿਸਤੌਲ ਹੈ। ਕਿਹਾ ਇਹ ਗਿਆ ਸੀਗਾ ਉਹਦੇ ਸਾਥੀਆਂ ਦੇ ਵੱਲੋਂ ਕਿ ਉਹਦੀ ਜਿਹੜੇ ਸਿੱਧੂ ਮੂਸੇਵਾਲੇ ਦਾ ਜਿਹੜਾ ਪ੍ਰਮੋਟਰ ਹੈ ਇਹ ਉਹਦਾ ਜਿਹੜਾ ਵੀ ਨਾਲ ਦਾ ਖਾਸ ਸਾਥੀ ਸੀਗਾ 35 ਸਾਲਾਂ ਦਾ ਸਰਬਜੀਤ ਸਿੰਘ ਗਰੇਵਾਲ। ਇਹ ਕਿਹਾ ਗਿਆ ਜੀ ਕਿ ਪਿਸਤੌਲ ਲੈ ਕੇ ਇਹ ਮੂਸੇਵਾਲੇ ਦੇ ਗਾਣਿਆਂ ਦੇ ਉੱਤੇ ਐਕਟਿੰਗ ਕਰ ਰਿਹਾ ਸੀ, ਡਾਂਸ ਕਰ ਰਿਹਾ ਸੀ ਤੇ ਗੋਲੀ ਚੱਲ ਗਈ। ਉਹਦਾ ਜਿਹੜਾ ਜੀ ਆਤਮ ਹੱਤਿਆ ਉਹਨੇ ਮਤਲਬ ਕਰ ਲਈ, ਉਹਦਾ ਮਰ ਗਿਆ, ਉਹਦੀ ਗੋਲੀ ਵੱਜੀ। ਹੁਣ ਪੁਲਿਸ ਜਿਹੜੀ ਹੈ ਜੀ ਇਹਨੂੰ ਇੱਕ ਬਿਲਕੁਲ ਡਿਫਰੈਂਟ ਐਂਗਲ ਤੋਂ ਸਾਰੇ ਕੁਝ ਨੂੰ ਦੇਖ ਰਹੀ ਹੈ। 35 ਸਾਲਾ ਸਰਬਜੀਤ ਸਿੰਘ ਗਰੇਵਾਲ ਇਹਦੀ ਜਿਹੜੀ ਡੈੱਡ ਬੋਡੀ ਹੈ ਜੀ ਉਹ ਮੋਹਾਲੀ ਦੇ ਫੇਸ 11 ਦੇ ਵਿੱਚ ਸਥਿਤ ਹੋਟਲ ਕਰਾਊਨ ਵੈਸਟ ਦੇ ਵਿੱਚ ਪਈ ਜਿਹੜੀ ਉਹ ਮਿਲੀ ਸੀਗੀ। ਔਰ ਇਹ ਮਾਮਲਾ ਗਾਇਕ ਸਿੱਧੂ ਮੂਸੇਵਾਲੇ ਤੇ ਉਹਦੇ ਪ੍ਰਮੋਟਰ ਦੇ ਨਾਲ ਜਿਹੜਾ ਜੀ ਉਹ ਜੁੜਿਆ ਹੋਇਆ। ਔਰ ਕੂਮ ਕਲਾਂ ਜਿਹੜਾ ਕਿ ਡਿਸਟ੍ਰਿਕਟ ਲੁਧਿਆਣਾ ਦਾ ਵਿੱਚ ਹੈ ਜੀ, ਉੱਥੋਂ ਦਾ ਇਹ ਰਹਿਣ ਵਾਲਾ ਸੀਗਾ। ਇਹ ਜਿਹੜਾ ਜੀ ਕਮਰਾ ਨੰਬਰ 105 ਦੇ ਵਿੱਚ ਜਿਹੜਾ ਜੀ ਮਾਰਿਆ ਗਿਆ। ਇਹ ਕਿਹਾ ਗਿਆ ਕਿ ਉਹ ਨਕਲ ਲਾ ਰਿਹਾ ਸੀਗਾ। ਹੁਣ ਪੁਲਿਸ ਜਿਹੜੀ ਹੈ ਜੀ ਉਹ ਕਹਿੰਦੀ ਆ ਕਿ ਨਹੀਂ, ਇਹ ਏਦਾਂ ਨਹੀਂ ਮਰਿਆ, ਇਹਨੂੰ ਮਾਰਿਆ ਗਿਆ। ਕਿਉਂਕਿ CCTV ਫੁਟੇਜ ਜਿਹੜੀ ਹੈ ਜੀ ਉਹ ਇਹ ਦੱਸਦੀ ਆ ਕਿ ਕੁਝ ਵਿਅਕਤੀ ਜਿਹੜੇ ਉਹ ਅੰਦਰ ਆਏ, ਉਹਨਾਂ ਦੇ ਨਾਲ ਇੱਕ ਔਰਤ ਵੀ ਜਿਹੜੀ ਦੱਸੀ ਜਾਂਦੀ ਆ, ਜਿਹਦੇ ਤੋਂ ਪੁੱਛਗਿੱਛ ਜਿਹੜੀ ਜੀ ਉਹ ਪੁਲਿਸ ਨੇ ਅਜੇ ਕਰਨੀ ਹੈ। ਜਿਹੜੀ FIR ਦੇ ਵਿੱਚ ਇਹਦੇ ਦੋਸਤਾਂ ਜਸਕੀਰਤ ਸਿੰਘ, ਰਵਿੰਦਰ ਸਿੰਘ ਤੇ ਗੁਰਪਿਆਰ ਸਿੰਘ ਤੋਂ ਇਲਾਵਾ ਪਿਸਤੌਲ ਜਿਹਦੇ ਨਾਂ ਦੇ ਉੱਤੇ ਯੋਧਾ ਔਰਤ ਹੈ ਉਹਦਾ ਨਾਮ ਬੋਲਦਾ। FIR ਦੇ ਵਿੱਚ ਹੋਟਲ ਦੇ ਮਾਲਕ, ਮੈਨੇਜਰ ਤੇ ਹਾਊਸਕੀਪਰ ਦੇ ਨਾਮ ਵੀ ਜਿਹੜਾ ਜੀ ਉਹ ਦੱਸੇ ਗਏ ਆ। ਇੱਥੇ ਕੁਝ ਕਮਰੇ ਪਿਛਲੇ ਕਈ ਦਿਨਾਂ ਤੋਂ ਜਿਹੜੇ ਜੀ ਉਹ ਬੁੱਕ ਦੱਸੇ ਜਾਂਦੇ ਆ। ਨਵਜੋਤ ਸਿੰਘ ਉਰਫ ਜੁੱਤੀ ਦੇ ਨਾਂ ਦੇ ਉੱਤੇ ਬੁੱਕ ਹੈ, ਜਿਹੜਾ ਕਿ ਮੇਨ ਮੂਸੇਵਾਲੇ ਦਾ ਪ੍ਰਮੋਟਰ ਹੈ। 1 ਮਹੀਨੇ ਤੋਂ ਇਹਨਾਂ ਕਮਰਿਆਂ ਦੇ ਵਿੱਚ ਆਉਂਦੇ ਸੀ। ਇੰਨੇ ਲੰਮੇ ਸਮੇਂ ਤੋਂ ਇਹ ਕਮਰੇ ਕਿਉਂ ਬੁੱਕ ਸੀ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਜਿਹੜਾ ਜੀ ਉਹ ਹੈ। ਇਹ CCTV ਫੁਟੇਜ ਦੱਸਦੀ ਹੈ ਕਿ ਇੱਕ ਬੰਦਾ ਉਹਦੇ ਕਮਰੇ ਦੇ ਵਿੱਚ ਬਾਹਰੋਂ ਪਿਸਤੌਲ ਜਿਹੜਾ ਜੀ ਲੈ ਕੇ ਆਇਆ, ਜਿੱਥੇ ਕਿ ਇਹ ਗਰੇਵਾਲ ਜਿਹੜਾ ਉਹ ਠਹਿਰਿਆ ਹੋਇਆ ਸੀਗਾ। ਪੁਲਿਸ ਦੇ ਵਾਸਤੇ ਇੱਕ ਬੁਝਾਰਤ ਜਿਹੜੀ ਇਹਦੀ ਇਹ ਬਣੀ ਹੋਈ ਆ
ਕਿ ਇੱਕ ਤਾਂ ਕੌਣ ਇਹਨਾਂ ਕਮਰਿਆਂ ਦੇ ਵਿੱਚ ਹੋਰ ਜਿਹੜਾ ਜੀ ਉਹ ਠਹਿਰਿਆ ਸੀਗਾ। ਜਦੋਂ ਗਰੇਵਾਲ ਦੇ ਗੋਲੀ ਵੱਜੀ ਆ ਤਾਂ ਉਦੋਂ ਉਸ ਟਾਈਮ ਉੱਥੇ ਕੌਣ ਜਿਹੜਾ ਜੀ ਉਹ ਮੌਜੂਦ ਸੀਗਾ। ਪੁਲਿਸ ਨਵਜੋਤ ਜਿਹੜਾ ਮੂਸੇਵਾਲੇ ਦਾ ਪ੍ਰਮੋਟਰ ਆ ਤੇ ਜਿਹੜਾ ਗਾਇਕ ਹੈ ਮੂਸੇਵਾਲਾ, ਇਹਨਾਂ ਦੋਨਾਂ ਤੋਂ ਇਸ ਸ਼ੱਕੀ ਕਤਲ ਦੇ ਬਾਰੇ ਦੇ ਵਿੱਚ ਕੁਝ ਸਵਾਲ ਜਿਹੜਾ ਜੀ ਉਹ ਕਰਨਾ ਚਾਹੁੰਦੀ ਆ। ਔਰ ਪੁਲਿਸ ਉਸ ਔਰਤ ਦੀ ਸ਼ਨਾਖਤ ਕਰਨ ਦਾ ਯਤਨ ਵੀ ਕਰ ਰਹੀ ਹੈ ਜਿਹੜੀ ਉਸ ਹੋਟਲ ਦੇ ਵਿੱਚ ਮੌਜੂਦ ਸੀ। ਇਹ ਵੀ ਸਵਾਲ ਬਣਿਆ ਹੋਇਆ ਕਿ ਜਿਹੜਾ ਜਦੋਂ ਇਹਨੂੰ ਗੋਲੀ ਵੱਜੀ ਆ ਤਾਂ ਉਹਦੇ ਦੋਸਤ ਨੂੰ ਕਿਸੇ ਨੇੜਲੇ ਹਸਪਤਾਲ ਲਿਜਾਣ ਦੀ ਥਾਂ ਦੇ ਉੱਤੇ PGI ਚੰਡੀਗੜ੍ਹ ਕਿਉਂ ਲੈ ਕੇ ਗਏ ਤੇ ਉੱਥੋਂ ਉਹ ਸਾਰੇ ਗਾਇਬ ਕਿਉਂ ਹੋ ਗਏ। ਇਹ ਕਿਹਾ ਜਾ ਰਿਹਾ ਜੀ ਕਿ ਇਹ ਜਿਹੜਾ ਮਾਰਿਆ ਗਿਆ ਸਰਬਜੀਤ ਗਰੇਵਾਲ ਸੀਗਾ ਜੀ ਕਈ ਕਿਸਮ ਦੇ ਪੁੱਠੇ ਸਿੱਧੇ ਧੰਦਿਆਂ ਦੇ ਵਿੱਚ ਜਿਹੜਾ ਜੀ ਸ਼ਾਮਲ ਸੀਗਾ। ਕਿਸੇ ਟਾਈਮ ਸ਼ਰਾਬ ਵਗੈਰਾ ਵੇਚਦਾ ਰਿਹਾ, ਫਿਰ ਹੋਰ ਨਸ਼ੇ ਵਗੈਰਾ ਵੇਚਦਾ ਰਿਹਾ ਤੇ ਅੱਜ ਕੱਲ੍ਹ ਜਿਹੜਾ ਜੀ ਇੱਕ ਪੁੱਠੇ ਸਿੱਧੇ ਚੱਕਰ ਦੇ ਵਿੱਚ ਜਿਹੜਾ ਜੀ ਉਹ ਪਿਆ ਹੋਇਆ ਸੀ। ਹੋਟਲ ਦੇ ਕਮਰੇ ਇੰਨੇ ਦਿਨਾਂ ਲਈ ਬੁੱਕ ਹੋਣੇ ਇਸ ਪਾਸੇ ਵੱਲ ਥੋੜਾ ਜਿਹਾ ਇਸ਼ਾਰਾ ਕਰਦੇ ਆ। ਬਾਕੀ ਪੁਲਿਸ ਦੀ ਰਿਪੋਰਟ ਆਉਣ ਦੇ ਉੱਤੇ ਜਿਹੜਾ ਜੀ ਉਹ ਪਤਾ ਲੱਗੂਗਾ ਕਿ ਅਸਲ ਇਹਦੀ ਕਹਾਣੀ ਪਿੱਛੇ ਕੀ। ਬਿਲਕੁਲ ਜੀ, ਪੂਰੇ ਕੰਮਾਂ ਦੇ ਫਿਰ ਪੂਰੇ ਹੀ ਨਤੀਜੇ ਹੁੰਦੇ ਆ। ਤੇ ਅੱਗੇ ਆਪਾਂ ਗੱਲ ਕੀਤੀ ਆ ਕੈਪਟਨ ਅਮਰਿੰਦਰ ਸਿੰਘ ਦੀ ਕਿ ਉਹਨਾਂ ਨੂੰ ਕਾਫੀ ਤਕਲੀਫ ਹੈਗੀ ਆ ਲਾਂਘੇ ਦੀ, ਤੇ ਉਸੇ ਦੇ ਨਾਲ ਰਲਦੀ ਜੇ ਗੱਲ ਕਰੀਏ ਵੀ ਉੱਥੇ ਕਹਿੰਦੇ ਕਿ ਇੱਕ ਗੱਲਬਾਤ ਹੋ ਰਹੀ ਆ ਕਿ ਜਿਹੜੇ ਸਿੱਖ ਫੋਰ ਜਸਟਿਸ ਦੇ ਗੁਰਬਖਸ਼ ਸਿੰਘ ਪੰਨੂ ਆ ਉਹਨਾਂ ਨੂੰ ਇੰਟਰਪੋਲ ਰਾਹੀਂ ਉੱਥੇ ਲਿਆਉਣ ਦੀ ਵੀ ਗੱਲਬਾਤ ਚੱਲ ਰਹੀ ਹੈ। ਕਦੀ ਇੰਨਾ ਕੁ ਪਤਾ ਜਿਹੜਾ ਜੀ ਇਸ ਖਬਰ ਦੇ ਬਾਰੇ ਚ ਲੱਗ ਰਿਹਾ ਹੈ ਕਿ ਸਿੱਖ ਫਾਰ ਜਸਟਿਸ ਦਾ ਜਿਹੜਾ ਗੁਰਬਖਸ਼ ਪੰਨੂ ਹੈ ਉਹਦੇ ਕਿਉਂਕਿ ਉਹ 2020 ਦੀ ਮੁਹਿੰਮ ਜਿਹੜੀ ਜੀ ਉਹਨੂੰ ਪ੍ਰਚਾਰ ਰਿਹਾ, ਜਿਹਦੇ ਕਰਕੇ ਪੰਜਾਬ ਸਰਕਾਰ ਨੇ ਉਹਦੇ ਵਿਰੁੱਧ ਸ਼ਿਕੰਜਾ ਕੱਸਦਿਆਂ ਹੋਇਆ ਰੈੱਡ ਕਾਰਨਰ ਨੋਟਿਸ ਜਾਰੀ ਜਿਹੜਾ ਜੀ ਕੀਤਾ। ਔਰ ਇਹ ਨੋਟਿਸ ਇੱਕ ਤਰ੍ਹਾਂ ਦੇ ਗ੍ਰਿਫਤਾਰੀ ਦਾ ਜਿਹੜਾ ਜੀ ਇੰਟਰਨੈਸ਼ਨਲ ਵਾਰੰਟ ਹੁੰਦਾ, ਜਿਹਦੇ ਵਿੱਚ ਇੰਟਰਪੋਲ ਆਪਣੇ ਮੈਂਬਰ ਦੇਸ਼ਾਂ ਨੂੰ ਇਸ ਤਰ੍ਹਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਜਾਂ ਹਿਰਾਸਤ ਦੇ ਵਿੱਚ ਲੈਣ ਦੀ ਰਿਕੁਐਸਟ ਕਰਦੀ ਆ, ਜਿਹਦੇ ਵਿਰੁੱਧ ਇਸ ਤਰ੍ਹਾਂ ਦਾ ਕੋਈ ਨੋਟਿਸ ਜਿਹੜਾ ਜੀ ਉਹ ਜਾਰੀ ਕੀਤਾ ਗਿਆ ਹੁੰਦਾ। ਪੰਜਾਬ ਪੁਲਿਸ ਅਮਰੀਕਨ ਨਾਗਰਿਕ ਗੁਰਬਖਸ਼ ਸਿੰਘ ਪੰਨੂ ਨੂੰ ਇਸ ਜਿਹੜੀ ਜੀ ਹਵਾਲਗੀ ਸੰਧੀ ਜਿਹੜੀ ਹੈ ਜੀ ਇਹਦੇ ਰਾਹੀਂ ਭਾਰਤ ਲਿਆਉਣਾ ਜਿਹੜਾ ਜੀ ਉਹ ਚਾਹੁੰਦੀ ਹੈ। ਇਸੇ ਪ੍ਰਕਿਰਿਆ ਦੇ ਵਿੱਚ ਇਹ ਰੈੱਡ ਕਾਰਨਰ ਨੋਟਿਸ ਜਾਰੀ ਹੋਣਾ ਪਹਿਲਾਂ ਜਿਹੜਾ ਜੀ ਉਹ ਜ਼ਰੂਰੀ ਹੁੰਦਾ। ਉਹਨੇ ਚੰਡੀਗੜ੍ਹ ਤੋਂ ਵਕਾਲਤ ਪਾਸ ਕੀਤੀ ਹੋਈ ਹੈ ਜੀ। ਅੰਮ੍ਰਿਤਸਰ ਦਾ ਵੈਸੇ ਜੰਮਪਲ ਹੈ ਔਰ 90ਵਿਆਂ ਤੋਂ ਅਮਰੀਕਾ ਦੇ ਵਿੱਚ ਜਿਹੜਾ ਜੀ ਉਹ ਨਿਊਯਾਰਕ ਟਾਈਮਸ ਦੇ ਵਿੱਚ ਰਹਿੰਦਾ। ਇਹ ਕਿਹਾ ਜਾ ਰਿਹਾ ਜੀ ਕਿ ਹੁਣ ਪੰਜਾਬ ਪੁਲਿਸ CBI ਤੇ ਇੰਟਰਪੋਲ ਮਿਲ ਕੇ ਜਿਹੜੀ ਹੈ ਜੀ ਇਹ ਕਾਰਵਾਈ ਨੂੰ ਅੱਗੇ ਤੋਰ ਰਹੇ ਆ। ਇਹਦੇ ਖਿਲਾਫ ਮੋਹਾਲੀ ਡਿਸਟ੍ਰਿਕਟ ਦੇ ਸੁਹਾਣਾ ਪੁਲਿਸ ਥਾਣੇ ਦੇ ਵਿੱਚ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀਗਾ। ਇਸ ਮਾਮਲੇ ਦੇ ਵਿੱਚ ਉਹਨੂੰ PO ਕਰਾਰ ਜਿਹੜਾ ਜੀ ਉਹ ਦਿੱਤਾ ਹੋਇਆ, ਕਿਉਂਕਿ ਇਹ ਵੀ ਇੱਕ ਪਾਰਟ ਹੈ ਉਹਦਾ ਉਸ ਕਾਨੂੰਨੀ ਜਿਹੜੀ ਜੀ ਉਹ ਪ੍ਰਕਿਰਿਆ ਦਾ। ਉਹਦੇ ਉੱਤੇ ਭਾਰਤ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦਾ ਜਿਹੜਾ ਜੀ ਉਹ ਦੋਸ਼ ਹੈ। ਇਸ ਤੋਂ ਇਲਾਵਾ ਉਹਦੇ ਖਿਲਾਫ ਗੁਰਦਾਸਪੁਰ ਡਿਸਟ੍ਰਿਕਟ ਦੇ ਬਟਾਲਾ ਦੇ ਵਿੱਚ ਵੀ ਮਾਮਲਾ ਜਿਹੜਾ ਜੀ ਉਹ ਦਰਜ ਹੈ, ਜਿੱਥੇ 2 ਵਿਅਕਤੀ ਗ੍ਰਿਫਤਾਰ ਕੀਤੇ ਗਏ ਸੀਗੇ। ਪੁਲਿਸ ਨੇ ਦਾਅਵਾ ਕੀਤਾ ਸੀਗਾ ਕਿ ਇਹਨਾਂ ਦਾ ਸਬੰਧ ਇਹਦੇ ਗੁਰਬਖਸ਼ ਪੰਨੂ ਦੇ ਨਾਲ ਜਿਹੜਾ ਹੈ, ਜਿਹੜੀ ਮੁਹਿੰਮ ਦੇ ਨਾਲ ਇਹ ਜਿਹੜਾ ਉਹ ਜੁੜੇ ਹੋਏ ਨੇ। ਜਿਹੜਾ ਜੀ ਸਤੰਬਰ ਮਹੀਨੇ ਦੇ ਵਿੱਚ ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਦੇ ਕਹਿਣ ਦੇ ਉੱਤੇ ਟਵਿੱਟਰ ਅਕਾਊਂਟ ਵੀ ਇਹਨਾਂ ਦਾ ਜਿਹੜਾ ਜੀ ਉਹ ਬੰਦ ਕਰਵਾਇਆ ਗਿਆ ਸੀਗਾ। ਉਸ ਤੋਂ ਬਾਅਦ ਫੇਸਬੁੱਕ ਤੇ WhatsApp ਖਾਤੇ ਵੀ ਜਿਹੜੇ ਜੀ ਉਹ ਬਲਾਕ ਕਰਵਾਏ ਗਏ ਸੀਗੇ। ਇਹਦੇ ਉੱਤੇ ਜਿਹੜੀ ਜੀ ਪਿਛਲੇ ਅਗਸਤ ਦੇ ਵਿੱਚ ਲੰਡਨ ਦੇ ਵਿੱਚ ਜਦੋਂ ਟ੍ਰੈਫਾਲਗਰ ਸਕੁਆਇਰ ਦੇ ਵਿੱਚ ਰਾਇਸ਼ਮਾਰੀ ਦੇ ਉੱਤੇ ਮੀਟਿੰਗ ਰੱਖੀ ਹੋਈ ਸੀ, ਉਸ ਤੋਂ ਬਾਅਦ ਇਹ ਕਾਰਵਾਈਆਂ ਜਿਹੜੀਆਂ ਜੀ ਉਹ ਹੋਈਆਂ ਸੀਗੀਆਂ। ਜਿਹੜਾ ਬਿਆਨ ਆਇਆ ਜੀ ਕੈਪਟਨ ਸਾਹਿਬ ਦਾ, ਇਹ ਵੀ ਉਹਦਾ ਇੱਕ ਪਾਰਟ ਜਿਹੜਾ ਜੀ ਉਹ ਹੋ ਸਕਦਾ ਹੈ ਕਿ ISI ਦੇ ਨਾਲ ਉਹਦੇ ਸੰਬੰਧ ਜਿਹੜੇ ਜੀ ਉਹ ਦਰਸਾਉਣ ਦੇ ਵਾਸਤੇ ਕੀਤਾ ਗਿਆ। ਇਹ ਕਾਰਵਾਈਆਂ ਵੈਸੇ ਬਹੁਤ ਲੰਬੀਆਂ ਹੁੰਦੀਆਂ ਨੇ, ਜਿਹੜੀ ਐਕਸਟ੍ਰਾਡੀਸ਼ਨ ਟ੍ਰੀਟੀ ਆ ਉਹਦੇ ਵਾਲੀਆਂ। ਸੋ ਇਹ ਦੇਖਦੇ ਆ ਜੀ ਕਿ ਅੱਗੋਂ ਇਹਦਾ ਨੈਕਸਟ ਐਪੀਸੋਡ ਜਿਹੜਾ ਜੀ ਉਹ ਕਿਹੋ ਜਿਹਾ ਆਉਂਦਾ ਜੀ। ਤੇ ਅਖੀਰ ਦੇ ਵਿੱਚ ਆਪਾਂ ਬੇਅਦਬੀ ਕਾਂਡ ਦੀ ਜੇ ਗੱਲ ਕਰੀਏ ਤਾਂ ਉਸ ਦੀ ਸੁਣਵਾਈ ਵੀ ਹਾਈ ਕੋਰਟ ਵਿੱਚ ਹੋ ਰਹੀ ਹੈ। ਬਿਲਕੁਲ ਜੀ, ਇਹ ਮਾਮਲਾ ਬੜਾ ਅਹਿਮ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਉਹ ਲੱਗਿਆ ਹੋਇਆ। ਜਿਹੜੇ ਪੁਲਿਸ ਵਾਲੇ ਨੇ ਉਹ ਇਸ ਮਾਮਲੇ ਨੂੰ ਲੈ ਗਏ ਸੀਗੇ ਹਾਈ ਕੋਰਟ ਦੇ ਵਿੱਚ, ਜਦੋਂ ਉਹਨਾਂ ਦਾ ਨਾਮ FIR ਦੇ ਵਿੱਚ ਜਿਹੜਾ ਜੀ ਉਹ ਸਿੱਧਾ ਆ ਗਿਆ ਸੀਗਾ। ਇਹਦੇ ਉੱਤੇ ਸੁਣਵਾਈ ਦੇ ਵਿੱਚ ਜਿਹੜੇ ਪੁਲਿਸ ਵਾਲਿਆਂ ਦੇ ਵਕੀਲ ਆ ਉਹਨਾਂ ਦੀ ਜਿਹੜੀ ਆ ਜੀ ਉਹ ਮੁਕੰਮਲ ਹੋ ਗਈ ਆ। ਹੁਣ ਪੰਜਾਬ ਸਰਕਾਰ ਨੇ ਆਪਣਾ ਪੱਖ ਜਿਹੜਾ ਜੀ ਉਹ ਰੱਖਣਾ ਆ। ਪੰਜਾਬ ਸਰਕਾਰ ਦੀ ਤਰਫੋਂ ਜਿਹੜੇ ਕੇਂਦਰ ਦੇ ਵਿੱਚ ਸਾਬਕਾ ਵਜ਼ੀਰ ਰਹੇ ਨੇ P ਚਿਦੰਬਰਮ ਹੋਰੀ ਜਿਹੜਾ ਜੀ ਉਹ ਪੇਸ਼ ਹੁੰਦੇ ਰਹੇ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 15 ਦੇ ਦੌਰਾਨ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਦੇ ਵਿੱਚ ਦੇਰੀ ਕੀਤੇ ਜਾਣ ਦੇ ਉੱਤੇ ਚਿੰਤਾ ਪ੍ਰਗਟਾਈ ਹੈ।
ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਜਸਟਿਸ ਜੀ ਉਹਨਾਂ ਨੇ CBI ਤੋਂ ਡਾਇਰੀ ਮੰਗੀ ਸੀ ਕਿ ਡਾਇਰੀ ਲਿਆ ਕੇ ਦਿਖਾਓ ਤੁਸੀਂ ਜਦੋਂ ਦੀ ਤੁਹਾਨੂੰ ਜਾਂਚ ਦਿੱਤੀ ਆ ਤੁਸੀਂ ਕੀ ਕੁਝ ਕੀਤਾ ਇਹਦੇ ਵਿੱਚ। ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਡਾਇਰੀ ਜਿਹੜੀ ਆ ਜੀ ਉਹ ਦਿੱਤੀ ਗਈ ਆ, ਉਹਦੇ ਤੋਂ ਬਾਅਦ ਜਿਹੜੀ ਇੱਕ ਟਿੱਪਣੀ ਕੀਤੀ ਆ ਹਾਈ ਕੋਰਟ ਨੇ, ਉਹ ਬੜੀ ਅਹਿਮ ਟਿੱਪਣੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਜੇਕਰ ਇਹ ਸਮਾਂਬੱਧ ਕੀ ਹੁੰਦੀ ਜਾਂਚ CBI ਨੂੰ ਕਿ ਇੰਨੇ ਚਿਰ ਦੇ ਵਿੱਚ ਤੁਸੀਂ ਜਿਹੜੀ ਜਾਂਚ ਇਹ ਰਿਪੋਰਟ ਦੇਣੀ ਆ ਤੇ ਕਿਸੇ ਕਮਿਸ਼ਨ ਦੀ ਜ਼ਰੂਰਤ ਨਾ ਪੈਂਦੀ। ਇਹਦਾ ਮਤਲਬ ਇਹ ਕਿ ਉਹਦੀ ਜਿਹੜੀ ਡਾਇਰੀ ਆ ਉਹਦੇ ਤੋਂ ਸੈਟਿਸਫਾਈਡ ਨਹੀਂ ਆ ਹਾਈ ਕੋਰਟ। ਇਹ ਅੰਦਾਜ਼ਾ ਜਿਹੜਾ ਜੀ ਉਹ ਲਾਇਆ ਜਾ ਰਿਹਾ। ਹਾਲਾਂਕਿ ਹਾਈ ਕੋਰਟ ਨੇ ਅਜੇ ਡਾਇਰੀ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ। ਅਦਾਲਤ ਨੇ ਇਹ ਜਿਹੜੀ ਆ ਜੀ ਇਹ ਟਿੱਪਣੀ ਜਿਹੜੇ ਰਿਟਾਇਰਡ ਰਣਜੀਤ ਸਿੰਘ ਕਮਿਸ਼ਨ ਦੇ ਗਠਨ ਦੀ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੇ ਉੱਤੇ ਸੁਣਵਾਈ ਕਰਦਿਆਂ ਜਿਹੜਾ ਜੀ ਉਹ ਕੀਤੀ ਆ। 24 ਅਗਸਤ ਨੂੰ ਹਿੰਸਾ ਦੇ ਨਾਲ ਸੰਬੰਧਿਤ 2 ਮਾਮਲੇ CBI ਦੇ ਹਵਾਲੇ ਕੀਤੇ ਗਏ ਸੀ, ਪਰ 4 ਦਿਨਾਂ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਬਣਾਉਣ ਦਾ ਐਲਾਨ ਜਿਹੜਾ ਜੀ ਉਹ ਕਰ ਦਿੱਤਾ ਗਿਆ। CBI ਨੇ ਅਦਾਲਤ ਨੂੰ ਦੱਸਿਆ ਕਿ ਅਗਸਤ 18 ਦੇ ਵਿੱਚ ਪੰਜਾਬ ਦੇ ਵੱਲੋਂ ਜਿਹੜੇ 2 ਮਾਮਲਿਆਂ ਦੀ ਸਿਫਾਰਿਸ਼ ਕੀਤੀ ਉਹਦੇ ਲਈ ਕੋਈ FIR ਦਾਇਰ ਨਹੀਂ ਜਿਹੜਾ ਜੀ ਉਹ ਕੀਤੀ ਗਈ ਇਸ ਜਿਹੜਾ ਜੀ ਉਹ ਮਾਮਲੇ ਦੇ ਵਿੱਚ। ਦੂਸਰੀ ਜਿਹੜੇ ਫੜੇ ਗਏ ਸੀਗੇ ਬੇਅਦਬੀ ਕਾਂਡ ਵਾਲੇ ਜਿਹਦੇ ਵਿੱਚ ਮਹਿੰਦਰਪਾਲ ਬਿੱਟੂ ਹੁਰੀ ਸ਼ਾਮਲ ਨੇ, SIT ਨੇ ਫੜੇ ਸੀਗੇ, ਜਿਹੜੀ SIT ਰਣਜੀਤ ਸਿੰਘ ਖਟੜਾ ਹੋਰਾਂ ਦੀ ਅਗਵਾਈ ਵਾਲੀ ਸੀ। ਉਹ ਜਦੋਂ ਹਵਾਲੇ ਕਰਤਾ ਸੀਗਾ ਕੇਸ CBI ਦੇ, ਤੇ CBI ਨੇ ਉਸ ਮਾਮਲੇ ਦੇ ਵਿੱਚ ਅਜੇ ਤੱਕ ਵੀ ਚਲਾਨ ਨਹੀਂ ਪੇਸ਼ ਕੀਤਾ। ਤੇ ਉਸ ਮਾਮਲੇ ਦੇ ਵਿੱਚ ਇਸੇ ਨੂੰ ਆਧਾਰ ਬਣਾ ਕੇ ਜਿਹੜਾ ਸੀਗਾ ਜੀ ਉਹ ਜ਼ਮਾਨਤ ਲੈ ਗਏ ਸੀਗੇ। ਇਹ ਮਾਮਲਾ ਵੀ CBI ਦੀ ਜਾਂਚ ਦੇ ਜਿਹੜਾ ਜੀ ਉਲਟ ਜਾਊਗਾ। ਬਾਕੀ ਜਿਹੜੀ ਦੀ ਇਹਦੀ ਸੁਣਵਾਈ ਜਾਰੀ ਆ ਔਰ ਅਗਲੀ ਜਿਹੜਾ ਜੀ ਪੱਖ ਰੱਖਣਾ ਹੋਊਗਾ ਇਹਦੇ ਵਿੱਚ ਸਰਕਾਰ ਨੇ, ਪੰਜਾਬ ਸਰਕਾਰ ਨੇ। ਇਹ ਵੀ ਦੱਸਣਾ ਕਿ ਜਿਹੜਾ ਪੰਜਾਬ ਸਰਕਾਰ ਪੱਖ ਰੱਖੂਗੀ ਇਹਦੇ ਵਿੱਚ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ 2 ਵਜ਼ੀਰ ਜਿਹੜੇ ਬਰਗਾੜੀ ਦੇ ਵਿੱਚ ਗਏ ਸੀਗੇ, ਉੱਥੇ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ 2 ਜਾਣੇ ਜਿਹੜੇ ਨੇ ਇਹਨਾਂ ਦੇ ਵਕੀਲ ਵੀ ਉਹਦੇ ਵਿੱਚ ਸ਼ਾਮਲ ਹੋਣਗੇ। ਇਹਦੇ ਵਿੱਚ ਇੱਕ ਰੰਜਨ ਲਖਨਪਾਲ ਹੋਰੀ ਵੀ ਜਿਹੜੇ ਜੀ ਉਹ ਸ਼ਾਮਲ ਹੋਣਗੇ। ਸੋ ਇਹ ਬੜੀ ਅਹਿਮ ਜਿਹੜੀ ਆ ਜੀ ਅਗਲੀ ਤੇ ਬਹਿਸ ਸੀ ਕਿ ਇਹ ਮਾਮਲਾ ਇਸ ਪਾਸੇ ਵੱਲ ਨੂੰ ਜਾਂਦਾ ਹੈ। ਪੁਲਿਸ ਵਾਲੇ ਜਿਹੜੇ ਆ ਜੀ ਉਹ ਇਹ ਕੋਸ਼ਿਸ਼ ਦੇ ਵਿੱਚ ਹੈ ਕਿ ਇਹਦੀ ਜਾਂਚ CBI ਕੋਲੇ ਚੱਲ ਜਾਵੇ ਤਾਂ ਕਿ ਉਹਨਾਂ ਨੂੰ ਜਿਹੜਾ ਜੀ ਫਿਰ ਬਚਣਾ ਸੌਖਾ ਹੋਊਗਾ। ਬਿਲਕੁਲ ਟਾਈਮ ਵੀ ਮਿਲ ਜਾਊ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।